أعوذ بالله من الشيطان الرجيم بسم الله الرحمن الرحيم قل هو الله أحد الله الصمد لم يلد ولم يولد ਹੁੰਦਾ ਪ੍ਰਮੋਟ ਵੀ ਹੁੰਦੀ ਹੈ ਲੇਕਿਨ ਕਰੋਨਾ ਦੀ ਵਜ੍ਹਾ ਤੋਂ ਝੂਠ ਨਹੀਂ ਮਾਰਾਂਗੇ ਜਿਹੜੀ ਚੰਡ ਆ ਭਾਜੀ ਉਹ ਜੈਨੂਇਨ ਹੁੰਦੀ ਹੈ। 3-4 ਵਾਰੀ ਹੋਇਆ ਵਕੂਆ ਬਹੁਤਾ ਨੇ ਚਪੇੜ ਆਉਂਦੀ ਇੱਥੋਂ ਇੱਥੇ ਜਾ ਕੇ ਮੁੱਕ ਜਾਂਦੀ। ਤੁਸੀਂ ਆਪਣਾ ਕੱਢਣੇ 8 ਚੱਕਰ ਇਹ ਕਿ 12 ਕੱਢਣੇ। ਜਿਹੜਾ ਅੱਛਾ ਅਖਲਾਕ ਉਹ ਤੇ ਬਹੁਤ ਅੱਛੀ ਗੱਲ ਹੈ ਨਾ। ਬ੍ਰੇਕ ਮਾਰਾਂਗੇ ਸਭ ਤੋਂ ਪਹਿਲਾਂ ਯਾਰ ਉਹ ਜਦੋਂ ਵੀ ਕਰਦਾ ਅੱਖ ਬੰਦ ਕਰਕੇ ਕਰਦਾ। ਅਕਲਾ ਖੜਾ ਲਾਉਂਦੇ ਆ ਜਵਾਬ ਨੂੰ ਦੁੱਖ ਸੁਣਾ ਰਿਹਾ ਸੂਈ 'ਚ ਧਾਗਾ ਭਾਲ ਗਿਆ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਜੀ ਕਿ ਕਹਿੰਦੇ ਨੇ ਕਿ ਇੱਕ ਸਿਹਤਮੰਦ ਜਿਸਮ 'ਚ ਇੱਕ ਸਿਹਤਮੰਦ ਦਿਮਾਗ ਹੁੰਦਾ ਹੈ। ਤੇ ਪਹਿਲਾਂ ਤੇ ਜਿਹੜਾ ਕਾਨੂੰਨ ਕਹਿੰਦਾ ਕਿ ਬੰਦੇਸ਼ਾ ਸਾਹਿਬ ਦੇ ਗੋਡਿਆਂ ਨੂੰ ਹੱਥ ਲਾ ਕੇ ਚੁੱਕੇ ਕੋਚ ਨੇ ਇਹਨਾਂ ਕੋ ਅਸੀਂ ਇਜਾਜ਼ਤ ਲੈ ਕੇ ਸ਼ੁਰੂ ਕਰਨੇ ਆ। ਤੇ ਸਾਡੀ ਬੜੀ ਖੁਸ਼ਬਖਤੀ ਹੈ ਕਿ ਸਾਡੇ ਨਾਲ ਬੜੇ ਮਾਰੂਫ ਔਰ ਬੜੇ ਸੀਨੀਅਰ ਪਲੇਅਰ ਜਿਨ੍ਹਾਂ ਨੂੰ ਲੋਕ ਕਬੱਡੀ ਦੇ ਹਵਾਲੇ ਨਾਲ ਸਕਰੀਨ ਤੇ ਇੱਕ ਅਰਸੇ ਤੋਂ ਦੇਖ ਰਹੇ ਨੇ, ਜਿਨ੍ਹਾਂ 'ਚ ਜਾਬਰ ਕੰਬੋਜ ਸਾਹਿਬ ਨੇ, ਰਾਣਾ ਸਾਹਿਬ ਨੇ, ਗੋਂਦਲ ਸਾਹਿਬ ਨੇ ਔਰ ਬਹੁਤ ਸਾਰੇ ਸਾਹਿਬ ਨੇ, ਕਲੀਮੁੱਲਾ ਸਾਹਿਬ ਨੇ ਔਰ ਬਹੁਤ ਸਾਰੇ ਲੋਕ ਨੇ। ਕਿਉਂਕਿ ਅਗਰ ਨਾ ਫਿਰ ਗਿਣਾਉਣਾ ਸ਼ੁਰੂ ਕਰਦੇ ਤਾਂ ਪ੍ਰੋਗਰਾਮ ਸਾਰਾ ਇੰਝ ਹੀ ਲੰਘ ਜਾਏਗਾ। ਬਾਕੀ ਤੁਸੀਂ ਇਹਨਾਂ ਦੀ ਜਿਸਾਮਤ ਤੋਂ ਵੀ ਅੰਦਾਜ਼ਾ ਕਰ ਸਕਦੇ ਹੋ। ਤੇ ਬੰਦੇਸ਼ਾ ਸਾਹਿਬ ਪਹਿਲਾ ਬੜਾ ਸਾਦਾ ਜਿਹਾ ਸਵਾਲ ਹੈ ਤੁਹਾਡੇ ਕੋਲ, ਮੈਂ ਇਸ ਲਈ ਨਹੀਂ ਪੁੱਛਾਂਗਾ ਕਿ ਜੇ ਤੁਹਾਨੂੰ ਨਾ ਆਏ ਤਾਂ ਇਹਨਾਂ ਨੇ ਕਿਸੇ ਨੇ ਵੀ ਨਹੀਂ ਇਹਤਰਾਮਨ ਜਵਾਬ ਦੇਣਾ। ਪਹਿਲਾ ਸਵਾਲ ਇਹ ਹੈ ਕਿ ਜਨਾਬ ਕਿਹੜੀ ਐਸੀ ਚੀਜ਼ ਹੈ ਕਿ ਦੁਨੀਆ ਦਾ ਉਹ ਕੰਮ ਕਹਿ ਲਓ ਉਹਨੂੰ, ਦੁਨੀਆ ਦਾ ਹਰ ਬੰਦਾ ਚਾਹੇ ਅਮੀਰ ਆ, ਗਰੀਬ ਆ, ਤੰਦਰੁਸਤ ਆ, ਉਹ ਜਦੋਂ ਵੀ ਕਰਦਾ ਅੱਖ ਬੰਦ ਕਰਕੇ ਕਰਦਾ। ਅੱਛਾ ਕਮੋ ਸਾਹਿਬ ਅੰਦਾਜ਼ਾ ਲਾਓ ਤੁਸੀਂ। ਕੋਈ ਸਾਹਿਬ ਨਹੀਂ ਰਹਿੰਦੀ ਬੰਦੇ ਆਟ ਤੇ ਤੇ ਰੱਖ ਬੰਦ ਹੀ ਹੁੰਦੀ ਹੈ। ਕਿੱਲੇ ਵਾਲਾ ਠੀਕ ਆ 20,000 ਵਾਲਾ 10,000 ਇਹ ਲੱਖ ਖੜਾ ਲਾਉਂਦੇ ਆ। ਕਲੀਮੁੱਲਾ ਸਾਹਿਬ ਕਿਹੜਾ ਕੰਮ ਹੈ? ਨੀਂਦ ਪੂਰੀ ਕਰਦਾ ਜੇ ਬੰਦਾ ਸੌਂਦਾ। ਸ਼ਾਮ ਨੂੰ ਖੇਲਣ ਦਾ ਕਹੀਦਾ। ਇਹ ਗੋਲ ਸਾਹਿਬ ਜਵਾਬ ਨੂੰ ਦੁੱਖ ਸੁਣਾ ਰਿਹਾ। ਖੁਰਾਕ ਮੈਂ ਦੇਖੋ ਜੀ ਇਹ ਗਾਰੰਟੀ ਹੈ ਕਿ ਉਹਨੂੰ 5 ਕਿਲੋ ਦੁੱਧ ਚੈਨਲ ਵੱਲੋਂ ਨਾਸਰ ਢਿੱਲੋਂ ਵੱਲੋਂ ਦੇਾਂਗੇ ਜਿਹੜਾ ਇਹਦਾ ਸਹੀ ਜਵਾਬ ਦੇਗਾ। ਹੁਣ ਵੈਸੇ ਤਾਰੇ ਜਾ ਕੇ ਇਹਨਾਂ ਨੇ ਖੁਰਾਕ ਜੋ ਕੈਂਪ 'ਚ ਮਿਲਦੀ ਉਹ ਹੀ ਸਾਰੇ ਖਾਂਦੇ ਨੇ। ਸੂਈ 'ਚ ਧਾਗਾ ਭਾਲ ਗਿਆ। ਤੁਹਾਡੀਆਂ ਤਾਂ ਵੈਸੇ ਅੱਧੀਆਂ ਬੰਦ ਅਸੂਰ ਜਲ ਦੇਖ ਕੇ ਬੰਦ ਨਹੀਂ ਹੁੰਦਾ। ਨਹੀਂ ਤੁਸੀਂ ਉਸ ਐਕਸਪੀਰੀਅੰਸ ਤੋਂ ਗੁਜ਼ਰੇ ਹੋਗੇ ਜਦੋਂ ਕੋਈ ਵੀ ਬੰਦਾ ਛਿੱਕ ਮਾਰਦਾ ਨਾ, ਜਿਹਨੂੰ ਨਿੱਛ ਕਹਿੰਦੇ ਆ, ਉਹਦੀਆਂ ਦੋਨੇ ਅੱਖਾਂ ਬੰਦ ਹੋ ਜਾਂਦੀਆਂ। ਅੱਛਾ ਹੁਣ ਜਨਾਬ ਇੱਕ ਕਾਮਨ ਕੁਐਸਚਨ ਹੈ ਕਿ ਕਿਹੜਾ ਐਸਾ ਕੰਮ ਹੈ, ਕਿਹੜੀ ਐਸੀ ਚੀਜ਼ ਹੈ ਜਿਹਨੂੰ ਖਾਣ ਲਈ ਤੁਸੀਂ ਖੁਸ਼ਕੀ ਤੇ ਨਹੀਂ ਖਾ ਸਕਦੇ, ਤੁਹਾਨੂੰ ਪਾਣੀ 'ਚ ਜਾਣਾ ਪੈਂਦਾ ਹੈ? ਕਿਉਂ ਸਰ? ਗੋਤਾ ਲਓ ਸਰ ਤੁਸੀਂ ਅਗਲਾ ਸਵਾਲ ਇਹ ਹੈ ਬੰਦੇਸ਼ਾ ਸਾਹਿਬ ਕਿ ਤੁਸੀਂ ਨੋਟ ਕੀਤਾ ਹੋਣਾ ਟੀਵੀ ਤੇ ਮੀਡੀਆ ਤੇ ਹਰ ਜਗ੍ਹਾ ਤੇ ਕਿ ਜਿਹੜੇ ਕਾਲਿਆਂ ਦੇ ਬੱਚੇ ਹੈ ਸਾਊਥ ਅਫਰੀਕਨ ਆ, ਜਦੋਂ ਪੈਦਾ ਹੁੰਦੇ ਉਹਨਾਂ ਦੇ ਦੰਦ ਚਿੱਟੇ ਹੁੰਦੇ ਆ, ਸਾਡੇ ਬੱਚਿਆਂ ਦੇ ਦੰਦ ਨਹੀਂ ਚਿੱਟੇ ਹੁੰਦੇ। ਇਹਦੀ ਕੀ ਰੀਜ਼ਨ ਹੈ? ਜੰਮਦੇ ਤੇ ਹੁੰਦੇ ਹੀ ਨਹੀਂ। ਲਓ ਇੱਕ ਹੋਰ ਕਾਮਨ ਸੈਂਸ ਦਾ ਕੁਐਸਚਨ ਹੈ। ਧੁੰਦ ਦਾ ਸੀਜ਼ਨ ਹੈਗਾ ਜੀ, ਧੁੰਦ ਦਾ ਸੀਜ਼ਨ ਹੈ ਤੇ ਸਾਹਮਣੇ ਤੁਸੀਂ ਗੱਡੀ ਲੈ ਕੇ ਜਾ ਰਹੇ ਹੋ ਤੇ ਅਚਾਨਕ ਇੱਕ ਪਾਸੇ ਬੰਦਾ ਤੇ ਇੱਕ ਪਾਸੇ ਕੁੱਤਾ ਤੇ ਜਨਾਬ ਕਿ ਤੁਸੀਂ ਕਿਹਨੂੰ ਮਾਰੋਗੇ? ਬ੍ਰੇਕ ਮਾਰਾਂਗੇ ਸਭ ਤੋਂ ਪਹਿਲਾਂ ਯਾਰ 2 ਕਿਲੋ ਨੂੰ ਲੱਗ ਲੈ ਲਓ ਜੀ। ਤੁਸੀਂ ਯਕੀਨ ਕਰੋ ਕਿ ਆਮ ਬੰਦੇ ਕੋ ਜਦੋਂ ਅਸੀਂ ਇਹ ਸਵਾਲ ਕਰੀਦਾ ਨਾ ਉਹਦੇ ਉੱਤੋਂ ਦੀ ਲੱਗ ਜਾਂਦੀਆਂ ਚੀਜ਼ਾਂ। ਬੰਦੇਸ਼ਾ ਸਾਹਿਬ ਪੁੱਛਦੇ ਨਾ ਕਿ ਕਾਰ ਆਵੇ ਤੇ ਸਾਡਾ ਮੁੰਡਾ ਇੰਟਰਨੈਸ਼ਨਲ ਬਾਸਤ ਇਹ ਅੱਗੇ ਆਵੇ। ਯਾਰ ਬਾਸਤ ਭਾਈ ਕੀ ਐਡਾ ਬੰਦੇਸ਼ਾ ਸਾਹਿਬ ਨੂੰ ਕਾਹਦਾ ਗੁੱਸਾ ਤੁਹਾਡੇ ਤੇ? ਜਿੱਦਾਂ ਦਾ ਮੈਂ ਕੰਮ ਚ ਆਇਆ ਮੈਂ ਹੀ ਕੋਚ ਸਾਹਿਬ ਦੀ ਨਿਗਾਹ ਚ ਆ। ਅੱਛਾ ਇਹ ਬੰਦੇਸ਼ਾ ਸਾਹਿਬ ਜਿਸ ਤਰ੍ਹਾਂ ਮਕਸਦ ਸਾਰੇ ਹਸਮੁਖ ਨੇ, ਸਾਰੇ ਕਮਾਲ ਕਿਸਮ ਦਾ ਸੈਂਸ ਆਫ ਹਿਊਮਰ ਹੈ ਇਹਨਾਂ ਦਾ, ਤੇ ਇਹਦੇ ਵਿੱਚ ਜਿਹੜੀ ਬੰਦੇ ਦੀ ਸਿਹਤ ਹੈ ਇਹਦੇ 'ਚ ਖੁਰਾਕ ਤੋਂ ਬਾਅਦ ਸਾਡੇ ਫਿਜ਼ੀਓਥੈਰੇਪਿਸਟ ਦੱਸਦੇ ਨੇ ਕਿ ਬੰਦੇ ਦੀ ਖੁਸ਼ ਅਖਲਾਕੀ ਦਾ ਬੜਾ ਤਾਲੁਕ ਹੁੰਦਾ। ਹਾਂਜੀ ਬਿਲਕੁਲ, ਬਹੁਤ ਸਿਹਤ ਦਾ ਵੀ ਖੁਰਾਕ ਜਿਹੜਾ ਅੱਛਾ ਖੁਰਾਕ ਉਹ ਤੇ ਬਹੁਤ ਅੱਛੀ ਗੱਲ ਹੈ ਨਾ। ਅੱਛਾ ਕਿਹੜੀ ਐਸੀ ਚੀਜ਼ ਹੈ ਜਿਹੜੀ ਹੁੰਦੀ ਤੁਹਾਡੀ ਹੈ ਲੇਕਿਨ ਇਸਤੇਮਾਲ ਉਹਨੂੰ ਲੋਕੀ ਕਰਦੇ ਨੇ?
ਲੱਗਦਾ ਕਿ ਪੁੱਤਾਂ ਦੇਂਗਾ ਹਾਂ ਇਹ ਰਾਣੇ ਦੇ ਤੇ ਪਤਾ ਕੀ ਆਲੇ ਗਰਲਫ੍ਰੈਂਡ ਜੂਸਰ ਮਸ਼ੀਨ ਆ ਮੈਂ ਲੈ ਕੇ ਆਇਆ ਤੇ ਉਹ ਸਾਰੇ ਦੂਸਰੇ ਇਸਤੇਮਾਲ ਕਰ ਰਹੇ। ਨਾਮ ਜੀ ਤੁਹਾਡਾ ਹੁੰਦਾ, ਇਸਤੇਮਾਲ ਉਹਨੂੰ ਲੋਕ ਕਰਦੇ ਨੇ। ਅਸੀਂ ਅਕਸਰ ਹੀ ਦੇਖਦੇ ਹਾਂ ਕਿ ਜਿਸ ਤਰ੍ਹਾਂ ਮਾਸ਼ਾਅੱਲਾ ਤੁਹਾਡੀ ਬੱਚਿਆਂ ਦੀ ਫਿਟਨੈਸ ਹੈ, ਮੁੰਡਿਆਂ ਦੀ ਫਿਟਨੈਸ ਹੈ, ਬਹੁਤ ਫਿਟਨੈਸ ਮਾਸ਼ਾ ਕਹੀਦਾ ਵੀ ਤੁਸੀਂ ਆਪਣਾ ਕੱਢਣੇ 8 ਚੱਕਰ ਇਹ ਕਿਤੇ 12 ਕੱਢਣੇ। ਇਹ 15 ਅੱਛਾ 8 ਚੱਕਰ ਬੂਟਾਂ ਤੁਸੀਂ 15 ਮਾਰਨੀ ਹੈ, ਕਹਿੰਦੇ 25 ਮਾਰਨੀ ਹੈ। ਅੱਛਾ ਵੈਸੇ ਆਪਸ ਦੀ ਗੱਲ ਹੈ ਕਿ ਜਿਹੜੇ ਦੋਸਤ ਸਾਡੇ ਕਬੱਡੀ ਖੇਡਦੇ ਨੇ, ਮੈਂ ਅਕਸਰ ਸੋਚਦਾ ਕਿ ਜਿੰਨੇ ਵੀ ਸੀਨੀਅਰ ਲੋਕ ਹੋ ਗਏ, ਜਿੱਦਾਂ ਆਬਾਸ ਸਾਹਿਬ ਹੋ ਗਏ ਜਿਹੜੇ ਹੁਣ ਸੀਨੀਅਰ ਹੋ ਗਏ ਨੇ, ਉਹ ਫਿਰ ਜ਼ਾਹਰ ਕੋਚਿੰਗ 'ਚ ਆ ਜਾਂਦੇ ਹੈ। ਹੁਣ ਸਾਡੇ ਲੋਕ ਇੰਨਾ ਕੁ ਕਮਾ ਲੈਂਦੇ ਨੇ 10-15 ਸਾਲ ਜਿਹੜੀ ਕਬੱਡੀ ਉਹਨਾਂ ਨੇ ਖੇਡਣੀ ਹੁੰਦੀ ਕਿ ਉਹਨਾਂ ਦੀ ਜਿਹੜੀ ਅਗਲੀ ਜ਼ਿੰਦਗੀ ਉਹ ਥੋੜੀ ਜਿਹੀ ਆਰਾਮ ਨਾਲ ਗੁਜ਼ਰ ਜਾਏ, ਕੋਈ ਉਹਨਾਂ ਨੂੰ ਕਸ਼ਟ ਨਾ ਕਰਨਾ ਪਏ, ਕਿਉਂਕਿ ਉਹਨਾਂ ਨੇ ਬੜਾ ਜਿਹਨੂੰ ਕਹਿੰਦੇ ਨਾ ਖੂਨ ਪਸੀਨੇ ਦਿੱਤਾ ਹੁੰਦਾ ਇਸ ਗੇਮ ਨੂੰ। ਬਿਲਕੁਲ ਜੀ ਇਦਾਂ ਹੀ ਹੈ। ਜਦੋਂ ਸ਼ੁਰੂ ਤੋਂ ਵੀ ਕੋਈ ਆਪਣਾ ਕੈਰੀਅਰ ਸ਼ੁਰੂ ਕਰਦਾ ਹੈ ਕਬੱਡੀ ਤੋਂ, ਤੇ ਉਹ ਨੌਕਰੀ ਵੀ ਲੱਭਦੀ ਹੈ ਉਹਨੂੰ, ਸਾਰਾ ਕੁਝ ਆਪਣਾ ਮੈਚ ਮੂਚ ਵੀ ਉਹ ਖੇਲਦੇ ਨੇ, ਅੱਛਾ ਮੁਸਤਕਬਲ ਬਣ ਜਾਂਦਾ ਹੈ ਕਬੱਡੀ ਵਾਲਿਆਂ ਦਾ। ਲੇਕਿਨ ਅਕਸਰ ਜ਼ਿਆਦਾ ਗਰੀਬ ਘਰਾਂ ਦੇ ਹੁੰਦੇ ਆ। ਕੋਚਾਂ ਤੋਂ ਵਧੇ ਹੀ ਲੈਣਾ ਸਾਂ, ਬਾਕੀ ਸਭ ਮਾਲ ਕੋਚਾਂ ਦੇ ਹੋਣੀ ਚਾਹੀਦੀ ਕੋਚਾਂ ਨੂੰ। ਅੱਛਾ ਜਾਬਰ ਭਾਈ, ਜਦੋਂ ਅਨਾਉਂਸ ਕਰਦੇ ਨੇ ਕਿ ਯਾਰ ਇਹ ਫਲਾਣੇ ਨੂੰ ਅਗਰ ਫੜ ਲਿਆ ਤੇ 5000, ਉਦੋਂ ਫਿਰ ਜ਼ਿਹਨ 'ਚ ਕੀ ਆਉਂਦਾ ਕਿ ਯਾਰ ਬਸ ਇਹ ਹੁਣ 5000 ਆਵੇ ਤੇ ਬੰਦਾ ਨਾ ਜਾਵੇ? ਉਦੋਂ ਇਹ ਜ਼ਿਹਨ 'ਚ ਹੁੰਦਾ ਕਿ ਦਾ ਜੱਫਾ ਨਾ ਹੋ ਜਾਏ, ਇਹ 5000 ਜਿਹੜਾ ਆਪ ਨੂੰ ਹੀ ਮਿਲੇ ਬੰਦੇ ਨੂੰ, ਤੇ ਜੇ ਜੱਫਾ ਹੋ ਗਿਆ ਤੇ ਫਿਰ ਅਗਲੇ ਨੇ ਲੈਣਾ ਨਾ 5000। ਵੈਸੇ ਜਿਹੜੀ ਚਪੇੜਾ ਵਾਲੀ ਕਬੱਡੀ ਆ ਜਾਂ ਇੱਕ ਏਸ਼ੀਅਨ ਸਟਾਈਲ ਆ ਜਾਂ ਜਿਹੜੀ ਦੂਸਰੀ ਆ, 3 ਲਾਈਨਾਂ ਨੇ ਕਬੱਡੀ ਦੀਆਂ। ਚਪੇੜਾ ਵਾਲੀ ਕਬੱਡੀ ਜਿਹੜੇ ਸਾਡੇ ਵੱਡੇ ਪਲੇਅਰ ਨੇ, ਜਿੱਦਾਂ ਮਕਸਦ ਸੀਨੀਅਰ ਨੇ, ਰਾਣਾ ਸਾਹਿਬ ਹੋ ਗਏ, ਜਾਬਰ ਸਾਹਿਬ ਹੋ ਗਏ, ਕਲੀਮ ਸਾਹਿਬ ਹੋ ਗਏ, ਇਹਨਾਂ ਨੇ ਕਦੀ ਖੇਡੀ ਹੈਗੀ ਜਾਂ ਇਹ ਅਵਾਇਡ ਕਰਦੇ? ਇਹ ਵਿੱਚ ਬੰਦੇ ਤੇ ਐਸੇ ਆ, ਕੋਸ਼ਿਸ਼ ਉਹ ਕਰਦੇ ਵੀ ਜਿਹੜੀ ਮਹਿਕਮਿਆਂ ਦੀ ਇਹ ਵੀ ਉਹ ਹੀ ਹੋ ਜਾਏ। ਤੁਸੀਂ ਵੈਸੇ ਜਾਬਰ ਸਾਹਿਬ ਖੇਡੀ ਕਦੀ? ਖੇਡੀ ਚੰਡਾ। ਅੱਛਾ ਉਹਦੇ ਚ ਵੈਸੇ ਜੈਨੂਅਲੀ ਇੱਕ ਦੂਸਰੇ ਨੂੰ ਮਾਰਦੇ ਨੇ, ਚਪੇੜ ਤੇ ਵੱਜ ਰਹੀ ਹੁੰਦੀ, ਲੇਕਿਨ ਖਿਆਲ ਰੱਖੇ ਜਰਮਨੀ ਮਾਰਦੇ ਚੰਡ ਜਰਮਨ ਹੁੰਦੀ ਭਾਜੀ, ਜਰਮਨ ਕੋਈ ਵੀ ਮਾਰਦਾ ਜਰਮਨ ਮਾਰਦਾ। ਔਰ ਰੌਕ ਨੂੰ ਕਦੀ ਦੇਖਿਆ ਜਾਂ ਕਦੀ ਉਹ ਬ੍ਰਿਟਿਸ਼ ਦਾ ਤੇ ਜੇ ਉਹ ਸਾਰੇ ਲੜਦੇ ਨਾ, ਕੁਰਸੀਆਂ ਚੁੱਕ ਮਾਰਦੇ, ਇਹ ਹਿਸਾਬ ਬਣਦਾ ਵੀ ਚੰਡ ਜਰਮਨ ਮਾਰੀ ਦੀ ਭਾਜੀ। ਨਹੀਂ ਚੰਡ ਤੇ ਜੈਨੂਅਨ ਹੁੰਦੀ ਹੈ, ਲੇਕਿਨ ਉਹਦੇ ਚ ਗੁੱਸਾ ਨਹੀਂ ਮੇਰੇ ਖਿਆਲ ਸ਼ਾਮਲ ਹੁੰਦਾ ਕਿ ਦੇਖ ਦੂ ਕੇ ਹੁੰਦੀ ਇਸ ਕਰਕੇ ਤਦੇ ਨਹੀਂ ਵੱਜਦੀ। ਚਪੇੜ ਆਉਂਦੀ ਇੱਥੋਂ, ਇੱਥੇ ਜਾ ਕੇ ਮੁੱਕ ਜਾਂਦੀ। ਝੂਠ ਨਹੀਂ ਮਾਰਾਂਗੇ, ਜਿਹੜੀ ਚੰਡ ਆ ਭਾਜੀ ਉਹ ਜਰਮਨ ਹੁੰਦੀ। ਪੁਆਇੰਟ ਚਲੋ ਹੋ ਜਾਂਦਾ ਥੋੜਾ ਫੇਕ, ਜਿਹੜੀ ਚੰਡ ਆ ਉਹ ਜਰਮਨ ਹੁੰਦੀ, ਮੁਆਵਜ਼ਾ ਜ਼ਿਆਦਾ ਹੁੰਦਾ। ਅੱਛਾ ਮੁਆਵਜ਼ਾ ਜ਼ਿਆਦਾ। ਹਾਂਜੀ ਨਾਲੇ ਉਸ ਟਾਈਮ ਜਿੱਸੇ ਗਰਮ ਹੁੰਦੇ ਨੇ ਇਸ ਵਜ੍ਹਾ ਤੋਂ ਫਿਰ ਜਿਹੜਾ ਨਾ ਚਪੇੜ ਮਹਿਸੂਸ ਨਹੀਂ ਹੁੰਦੀ। ਵਿਦੇਸ਼ਾਂ ਦਾ ਆਪਣੀ ਜ਼ਿੰਦਗੀ ਜ਼ਿਆਦਾ ਖੇਡੀ ਹੋਏ ਚਪੇੜਾਂ ਵਾਲੀ ਕਿਉਂ ਵਿਦੇਸ਼ ਦਾ ਆਪਣਾ ਕੋਈ ਕੰਮ ਕਰ ਐਸਾ ਸੀ? 3-4 ਵਾਰੀ ਹੋਇਆ ਵਕੂਗਾ ਬਹੁਤਾ। ਯਾਦੀ ਕਰਦੇ ਸੀ ਤੇ ਮਾਰਦੇ ਕੋਚ ਸਾਹਿਬ ਢਿੱਡ ਦੇ। ਅੱਛਾ ਦੂਸਰਾ ਇਹ ਕਿ ਮੈਂ ਇਹ ਕਹਿਣਾ ਕਿ ਯਾਰ ਜਿਸ ਤਰ੍ਹਾਂ ਕ੍ਰਿਕਟ ਤੇ ਪੈਸੇ ਲੁਟਾਈ ਜਾਂਦੇ ਨੇ, ਲੁਟਾਈ ਜਾਂਦੀ ਗਵਰਨਮੈਂਟ, ਮਕਸਦ ਹੈ ਕਿ ਜਿੱਦਾਂ ਹੁਣ ਕਰੇਜ਼ ਆ ਇੱਥੇ ਕਬੱਡੀ ਦਾ, ਇੱਕ ਵਰਲਡ ਕੱਪ ਹੋਇਆ ਤੇ ਜਗ੍ਹਾ ਨਹੀਂ ਸੀ ਸਟੇਡੀਅਮ 'ਚ, ਇੰਨਾ ਰਸ਼ ਸੀ। ਅਗਰ ਇਹਨੂੰ ਕਮਰਸ਼ਲਾਈਜ਼ ਕੀਤਾ ਜਾਏ, ਇਹਨੂੰ ਪੂਰੇ ਤਰੀਕੇ ਨਾਲ ਪ੍ਰੋਫੈਸ਼ਨਲ ਤਰੀਕੇ ਨਾਲ ਇਹਦੀ ਲੀਗ ਕਰਵਾਈ ਜਾਏ, ਤੁਹਾਨੂੰ ਨਹੀਂ ਲੱਗਦਾ ਕਿ ਇਸ ਗੇਮ 'ਚ ਇੰਨਾ ਪੋਟੈਂਸ਼ੀਅਲ ਹੈ ਕਿ ਅਸੀਂ ਪੈਸੇ ਵੀ ਕਮਾ ਸਕਦੇ ਹਾਂ ਔਰ ਨਾਮ ਵੀ ਪੈਦਾ ਕਰ ਸਕਦੇ ਹਾਂ? ਇਦਾਂ ਇਨਸ਼ਾਅੱਲਾ ਬਹੁਤ ਦੇਖੀ ਜਾਂਦੀ ਹੈ, ਕਿਥੇ ਵੀ ਇਹ ਕਰਾ ਲਓ ਤੇ ਬਹੁਤ ਪਬਲਿਕ ਇਹਨੂੰ ਵੇਖਦੀ ਹੈ, ਹੁੰਦਾ ਪ੍ਰਮੋਟ ਵੀ ਹੁੰਦੀ ਹੈ। ਲੇਕਿਨ ਕਰੋਨਾ ਦੀ ਵਜ੍ਹਾ ਤੋਂ 3-4 ਸਾਲ ਜਦੋਂ ਹੋਇਆ ਉਸ ਤੋਂ ਬਾਅਦ ਆ ਮੈਚ ਮੂਚ ਜਿਹੜੇ ਵੱਡੇ ਨਹੀਂ ਆ, ਨੈਸ਼ਨਲ ਹੀ ਆ ਰਹੀ ਵੱਡਾ ਟੂਰਨਾਮੈਂਟ, ਉਹਦੇ ਬਾਅਦ ਬੈਨ ਲੱਗਾ ਸੀ ਹਕੂਮਤ ਵੱਲੋਂ। ਬਾਕੀ ਆ ਮੈਚ ਹੁੰਦੇ ਆ ਪਿੰਡਾਂ 'ਚ ਹੁਣ ਖੁੱਲੇ, ਬਹੁਤ ਤਕੜੇ ਹੋਏ। ਸਾਡੇ ਪਿਛਲੇ ਦਿਨਾਂ 'ਚ ਡਿਜਕੋਟ ਹੋਇਆ 24 ਤਰੀਕ ਨੂੰ, ਉਹਦੇ ਵਿੱਚ ਉਹਨਾਂ 6 ਲੱਖ ਆਪਣਾ 3 ਲੱਖ 1.5 ਲੱਖ ਆਪਣਾ ਟੀਮਾਂ ਜਿਹੜੀਆਂ ਨੇ ਹਿੱਸਾ ਲਿਆ, 1.5 ਲੱਖ ਬੈਸਟ ਸਾਈਆਂ ਨੂੰ, ਆਪਣਾ 30,000 ਬੈਸਟ ਕੋਚ ਨੂੰ ਦਿੱਤਾ ਹੈ, ਉਹ 'ਚ ਮੈਂ ਹੀ ਬੈਸਟ ਹੋਇਆ। ਅੱਛਾ ਵੈਸੇ ਜਿੰਨੇ ਮੋਟਰਸਾਈਕਲ ਦਿੰਦੇ ਕਬੱਡੀ ਦੇ ਪਲੇਅਰਾਂ ਨੂੰ, ਤੇ ਇੰਜ ਲੱਗਦਾ ਵੀ ਜਿੱਦਾਂ ਬਾਅਦ ਚ ਕਬੱਡੀ ਦੇ ਪਲੇਅਰ ਨੇ ਰਿਟਾਇਰ ਹੋ ਕੇ ਮੋਟਰਸਾਈਕਲਾਂ ਦੀ ਦੁਕਾਨ ਪਾਣੀ ਹੁੰਦੀ, ਇਹਨੇ ਮੋਟਰਸਾਈਕਲ ਕਿਉਂ ਦਿੰਦੇ, ਗੱਡੀ ਕਿਉਂ ਨਹੀਂ ਦਿੰਦੇ? ਉਹ ਤੱਕ ਨੌਬਤ ਹੀ ਨਹੀਂ ਆਉਣ ਦਿੰਦੇ, ਘਰ ਮਗਰੋਂ ਤਾਂ ਪੈਸੇ ਪਹਿਲੇ ਫੜ ਲੈਂਦੇ। ਕਿ ਹੁਣ ਇਸ ਵੇਲੇ ਜਿਹੜਾ ਵਰਲਡ ਕੱਪ ਜਦੋਂ ਪਿਛਲਾ ਜਿੱਤਿਆ ਸੀ ਅਸੀਂ, ਉਸ ਤੋਂ ਬਾਅਦ ਵਰਲਡ ਕੱਪ ਦੀ ਸ਼ੁਨੀਦ ਨਹੀਂ ਹੋਈ ਕਰੋਨਾ ਦੀ ਵਜ੍ਹਾ ਤੋਂ ਜਾਂ ਕੋਈ ਜਿਹੜਾ ਇੰਡੀਅਨ ਬਾਈਕਾਟ ਹੈ ਉਹਦੀ ਵਜ੍ਹਾ ਤੋਂ? ਨਹੀਂ ਸਾਡੇ ਦੁਬਾਰਾ ਹੋ ਜਾਣਾ ਸੀ ਹੁਣ ਨੂੰ, ਤੇ ਉਹ ਵਰਲਡ ਕੱਪ ਹੁਣ ਦੀ ਵਜ੍ਹਾ ਤੋਂ ਹੀ ਨਹੀਂ ਹੋਇਆ। ਹੁਣ ਹੈ ਬਹੁਤ ਜ਼ਿਆਦਾ ਲੀਕ ਵੀ ਸੀ ਪਾਕਿਸਤਾਨ 'ਚ, ਐਸੇ ਬਹੁਤ ਸਪਾਂਸਰ ਪ੍ਰਮੋਟਰ ਉੱਠ ਪਏ ਸੀ ਵੀ ਜਿਹੜੇ ਬੜੇ ਇਵੈਂਟ ਆ ਰਹੇ ਸੀ, ਲੀਗ ਬਹੁਤ ਵੱਡੀ ਹੋ ਰਹੀ ਸੀ, ਵਰਲਡ ਕੱਪ ਵੀ ਦੁਬਾਰਾ ਹੋਣਾ, ਸਿਰਫ ਇਹ ਕਰੋਨਾ ਦੀ ਵਜ੍ਹਾ ਤੋਂ ਕੋਈ ਨਹੀਂ ਹੋਇਆ। ਤੇ ਇਨਸ਼ਾਅੱਲਾ ਹੋਣਗਾ, ਨੈਸ਼ਨਲ ਹੋ ਰਹੀ ਹੈ, ਫਿਰ ਅੱਲਾ ਬਚਾਵੇ ਕਰੋਨਾ ਤੋਂ, ਤੇ ਬਹੁਤ ਮੈਚ।
ਅੱਛਾ ਦੋਸਤੋ, ਤੁਸੀਂ ਦੇਖਿਆ ਸਾਡੇ ਸਾਰੇ ਕਬੱਡੀ ਦੇ ਬੜੇ ਸਿਰ ਕੱਢਵੇਂ ਪਲੇਅਰ, ਔਰ ਤੁਸੀਂ ਇਹਨਾਂ ਦਾ ਉਹ ਪਹਿਲੂ ਦੇਖਿਆ ਜਿਹੜਾ ਤੁਸੀਂ ਗਰਾਊਂਡ 'ਚ ਨਹੀਂ ਦੇਖਿਆ, ਯਾਨੀ ਕਿ ਕਿੰਨਾ ਸੈਂਸ ਆਫ ਹਿਊਮਰ ਹੈ ਇਹਨਾਂ 'ਚ, ਔਰ ਕਿੰਨਾ ਵਿਟ ਹੈ, ਕਿੰਨੀ ਜ਼ਹਾਨਤ ਹੈ, ਔਰ ਕਿੰਨਾ ਕੁਇਕ ਜਵਾਬ ਹੈ। ਜਾਬਰ ਸਾਹਿਬ ਨੇ ਇੱਕ ਸਵਾਲ ਦਾ ਜਵਾਬ ਦਿੱਤਾ, ਇੱਕ ਜੂਨੀਅਰ ਬੱਚਾ ਸੀ ਉਹਨੇ, ਜ਼ੀਸ਼ਾਨ ਭਾਈ ਨੇ, ਰਾਣਾ ਸਾਹਿਬ ਨੇ 2 ਸਵਾਲਾਂ ਦਾ ਜਵਾਬ ਦਿੱਤਾ, ਕੋਚ ਸਾਹਿਬ ਨੇ ਤੇ ਜਵਾਬ ਹੀ ਦੇ ਦਿੱਤਾ ਨਾ ਕਿ ਚਲੇ ਜਾਓ ਬਸ। ਤੇ ਯਾਨੀ ਕਿ ਮਤਲਬ ਇਹ ਕਿ ਪਲੇਅਰ ਜਿਹੜੇ ਨੇ ਉਹ ਹੱਸਦੇ ਵੀ ਨੇ, ਖੇਡਦੇ ਵੀ ਨੇ, ਔਰ ਇੱਕ ਨਾਰਮਲ ਇਨਸਾਨ ਦੀ ਤਰ੍ਹਾਂ ਬਿਹੇਵ ਕਰਦੇ ਨੇ, ਔਰ ਇਹਨਾਂ ਦਾ ਬੜਾ ਪਿਆਰ ਮੁਹੱਬਤ ਕਿ ਇਹਨਾਂ ਨੇ ਟ੍ਰੇਨਿੰਗ 'ਚੋਂ ਛੱਡ ਕੇ ਤੇ ਸਾਨੂੰ ਸਵਾਲ ਜਵਾਬ ਦੇ ਜਵਾਬ ਦਿੱਤੇ, ਔਰ ਅੱਲਾਹ ਤਾਲਾ ਇਹਨਾਂ ਨੂੰ ਆਪਣੀ ਪਨਾਹ 'ਚ ਰੱਖੇ, ਇਹਨਾਂ ਦੇ ਖੇਡ ਨੂੰ ਹੋਰ ਪ੍ਰਮੋਟ ਕਰੇ, ਔਰ ਅੱਲਾਹ ਤਾਲਾ ਇਹਨਾਂ ਨੂੰ ਹੋਰ ਤਰੱਕੀ ਦੇਵੇ, ਔਰ ਇਸ ਤਰ੍ਹਾਂ ਹੀ ਸਾਡੇ ਮੁਲਕ ਦੀ ਸ਼ਾਨ ਔਰ ਇੱਜ਼ਤ ਇਹ ਵਧਾਉਂਦੇ ਰਹਿਣ। ਤੁਸੀਂ ਵੇਖ ਰਹੇ ਸੀ ਬਿੱਲੂ ਘੁੰਮਣਾ, ਪੰਜਾਬੀ ਲਹਿਰ ਤੇ ਸੋਸ਼ਲ ਅਲਰਟ। ਰੱਬ ਰੱਖ।